ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 27 ਜਨਵਰੀ 2014 14 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਖਾਸ ਮੁੱਦਾ ਸ਼ੇਅਰ ਕਰਨਾ ਚਾਹੁੰਦੇ ਹੋ? ਅੱਜ ਬੇਸ਼ੱਕ 27 ਜਨਵਰੀ ਦਾ ਦਿਨ ਹੈ ਤੇ ਸ਼ੁੱਕਰਵਾਰ ਅਸੀਂ 26 ਜਨਵਰੀ ਕਿਵੇਂ ਸਿੱਖਾਂ ਲਈ ਇਹ ਧੋਖਾ ਦਿਵਸ ਹੈ ਜੀ, ਇਸ ਬਾਰੇ ਆਪਣੇ ਜਿਹੜੇ ਨੇ ਕਾਮੈਂਟ ਕੀਤੇ ਸੀ ਜੀ। 26 ਜਨਵਰੀ ਦੇ ਮੌਕੇ ਦੇ ਉੱਤੇ ਦੋ ਤਕਰੀਰਾਂ ਨੇ ਮੇਰਾ ਖਾਸ ਤੌਰ ਤੇ ਧਿਆਨ ਖਿੱਚਿਆ ਜੀ। ਇੱਕ ਤਾਂ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ, ਭਾਰਤ ਦਾ ਰਾਸ਼ਟਰਪਤੀ ਜੀ, ਉਸਨੇ ਜਿਹੜਾ ਰਾਸ਼ਟਰ ਦੇ ਨਾਂ ਸੁਨੇਹਾ ਦਿੱਤਾ, ਔਰ ਦੂਸਰਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣੇ 'ਚ ਜਿੱਥੇ ਕਿ ਤਿਰੰਗੇ ਝੰਡੇ ਨੂੰ ਸਲਾਮੀ ਲਈ ਜੀ, ਉਸ ਮੌਕੇ ਜਿਹੜਾ ਲੈਕਚਰ ਕੀਤਾ। ਕਿਉਂਕਿ ਜਦੋਂ ਅਸੀਂ ਆਪਣੀ ਜ਼ਬਾਨੀ ਜਾਂ ਕੋਈ ਹੋਰ ਸਿੱਖ ਬੁੱਧੀਜੀਵੀ, ਸਿੱਖ ਵਿਦਵਾਨ ਜਾਂ ਸਿੱਖ ਐਨਾਲਿਸਟ ਜਾਂ ਕੋਈ ਮੁਸਲਮਾਨ ਵਿਦਵਾਨ, ਮੁਸਲਮਾਨ ਐਨਾਲਿਸਟ ਜਾਂ ਕੋਈ ਈਸਾਈ ਵਿਦਵਾਨ, ਈਸਾਈ ਐਨਾਲਿਸਟ ਜੀ ਭਾਰਤੀ ਸਿਸਟਮ ਬਾਰੇ ਲਿਖਦਾ ਹੈ ਤੇ ਫਿਰ ਬਹੁਤ ਵਾਰ ਉਹਨਾਂ ਤੇ ਕਿਸੇ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਂਦਾ ਹੈ, ਕਿਸੇ ਨੂੰ ਵੱਖਵਾਦ ਨਾਲ ਜੋੜ ਦਿੱਤਾ ਜਾਂਦਾ ਹੈ, ਕਿਸੇ ਨੂੰ ਜਿਹੜਾ ਬਾਇਜ਼ ਜਾਂ ਵਿਤਕਰੇ ਕਰਕੇ ਇਵੇਂ ਉਹ ਕਹਿੰਦੇ ਨੇ ਜੋੜ ਦਿੱਤਾ ਜਾਂਦਾ ਹੈ ਜੀ। ਪਰ ਜਦੋਂ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਦੀ ਗੱਲ ਨੂੰ ਅਸੀਂ ਇਸ ਲਈ ਪਿਕ ਕੀਤਾ ਕਿਉਂਕਿ ਸੂਬੇ ਨਾਲ ਸੰਬੰਧਿਤ ਗੱਲ ਹੈ ਜੀ। ਪਰ ਪਹਿਲਾਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ, ਪ੍ਰਣਾਬ ਮੁਖਰਜੀ ਦੀ। ਪ੍ਰਣਾਬ ਮੁਖਰਜੀ ਨੇ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਦੋ ਇਹ ਅਹਿਮ ਦਿਨ ਨੇ, 26 ਜਨਵਰੀ ਦੀ ਪਰੇਡ ਦਾ ਜਿਹੜਾ ਸਲੂਟ ਹੈ ਉਹ ਰਾਸ਼ਟਰਪਤੀ ਲੈਂਦਾ ਜੀ, ਔਰ 15 ਅਗਸਤ ਦੀ ਪਰੇਡ ਦਾ ਪ੍ਰਧਾਨ ਮੰਤਰੀ ਲੈਂਦਾ। ਔਰ ਇਸ ਮੌਕੇ ਤੇ ਇਹਨੂੰ ਈਵ ਦੇ ਉੱਤੇ ਉਸ ਦੀ ਪਹਿਲੀ ਸ਼ਾਮ ਦੋਨਾਂ ਵੱਲੋਂ ਹੀ 26 ਜਨਵਰੀ ਵਾਲੇ ਦਿਨ ਰਾਸ਼ਟਰਪਤੀ ਵੱਲੋਂ ਜੀ ਕੌਮ ਦੇ ਨਾਂ ਜਾਂ ਰਾਸ਼ਟਰ ਦੇ ਨਾਂ ਸੁਨੇਹਾ ਦਿੱਤਾ ਜਾਂਦਾ ਹੈ, ਔਰ ਇਸੇ ਤਰ੍ਹਾਂ ਜਿਹੜਾ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਂਦਾ ਜੀ। ਤੇ ਕਿਉਂਕਿ ਪ੍ਰਧਾਨ ਮੰਤਰੀ ਤਾਂ ਪਾਰਲੀਮੈਂਟਰੀ ਸਿਸਟਮ 'ਚ ਹੈੱਡ ਕਰਦਾ ਹੈ ਗਵਰਨਮੈਂਟ ਨੂੰ ਜੀ ਜੀ। ਤੇ ਬਹੁਤ ਵਾਰ ਜਿਹੜਾ ਰਾਸ਼ਟਰਪਤੀ ਦਾ ਸੁਨੇਹਾ ਵੀ ਹੁੰਦਾ ਹੈ 26 ਜਨਵਰੀ ਵਾਲਾ, ਉਹ ਅਪਰੂਵਡ ਹੁੰਦਾ ਹੈ ਜਾਂ ਕਈ ਵਾਰੀ ਇਵਨ ਲਿਖਿਆ ਵੀ ਪ੍ਰਧਾਨ ਮੰਤਰੀ ਸੈਕਟਰੀਏਟ 'ਚ ਹੀ ਜਾਂਦਾ ਹੈ ਜਿਸ ਨੂੰ ਉਹ ਪੜ੍ਹਦਾ। ਸੋ ਉਹ ਸਰਕਾਰ ਦੀ ਨੀਤੀਆਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਕਿਉਂਕਿ ਭਾਰਤ ਦੇ ਵਿੱਚ ਰਾਸ਼ਟਰਪਤੀ ਕੋਈ ਅਮਰੀਕਾ ਦੇ ਪ੍ਰੈਜ਼ੀਡੈਂਟ ਵਾਂਗ ਕੋਈ ਪਾਵਰਫੁਲ ਐਂਟੀਟੀ ਨਹੀਂ ਹੈ ਕਿ ਜਿਹਦੇ ਕੋਲ ਵੀਟੋ ਦੀ ਤਾਕਤ ਹੈ ਜਾਂ ਜਿਹਨੂੰ ਲੋਕ ਵੋਟਾਂ ਨਾਲ ਚੁਣਦੇ ਨੇ ਜੀ। ਉਹ ਇੱਕ ਰਸਮੀ ਜਿਹਾ ਕੰਮ ਹੈ ਕਿ ਵੀ ਉਸਨੇ ਬਾਹਰਲੇ ਦੇਸ਼ਾਂ ਦਾ ਦੌਰਾ ਕਰਨਾ ਹੈ, ਸਲੂਟ ਲੈਣਾ ਹੈ, ਸਹੁੰ ਚੁਕਾਉਣੀ ਹੈ ਕੇਂਦਰੀ ਵਜ਼ੀਰਾਂ ਨੂੰ, ਜਾਂ ਗਵਰਨਰ ਨੋਮੀਨੇਟ ਕਰਨੇ ਨੇ, ਡਿਸਮਿਸ ਕਰਨੇ ਨੇ, ਨਵੇਂ ਲਾਉਣੇ ਨੇ ਜੀ। ਸੋ ਇਸ ਲਈ ਜਿਹੜੀ ਰਾਸ਼ਟਰਪਤੀ ਦੀ ਤਕਰੀਰ ਹੁੰਦੀ ਹੈ ਉਹ ਗਵਰਨਮੈਂਟ ਦੀ ਜਿਹੜੀ ਹੈ ਕਾਰਗੁਜ਼ਾਰੀ ਤੇ ਵੀ ਔਰ ਜਿਹੜੇ ਚੈਲੰਜ ਸਾਹਮਣੇ ਨੇ ਉਹਨਾਂ ਦੇ ਉੱਤੇ ਹੀ ਆਧਾਰਿਤ ਹੁੰਦੀ ਜੀ ਜੀ। ਸੋ ਬਾਕੀ ਤਾਂ ਲੰਬੀਆਂ ਚੌੜੀਆਂ ਗੱਲਾਂ ਜਿਵੇਂ ਕਰਦੇ ਹੀ ਨੇ, ਉੱਥੇ ਝੂਠ ਬੋਲਣ ਦੀ ਆਦਤ ਹੈ, ਝੂਠ ਲਿਖਣ ਵਾਲੇ ਵੀ ਉਹਨਾਂ ਦੇ ਹੀ ਸਕ੍ਰਾਈਬ ਨੇ, ਉਹਨਾਂ ਦੇ ਸਪੀਚ ਰਾਈਟਰ ਨੇ। ਪਰ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ, ਪ੍ਰਣਾਬ ਮੁਖਰਜੀ ਨੇ ਇਹ ਗੱਲ ਕਹੀ ਕਿ ਭਾਰਤ ਦੇ ਵਿੱਚ ਇਹ ਰੁਝਾਨ ਵੱਧ ਰਿਹਾ ਹੈ ਜਿਸ ਨੂੰ ਕਿ ਐਨਾਰਕੀ ਸ਼ਬਦ ਦੇ ਨਾਲ ਜਾਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਇਹ ਸ਼ਬਦ ਅਰਾਜਕਤਾ ਦੇ ਨਾਂ ਨਾਲ ਕਿਹਾ ਜਾਂਦਾ ਹੈ। ਹੁਣ ਅਰਾਜਕਤਾ ਕਈ ਵਾਰੀ ਐਨਾਰਕੀ ਨਾਲੋਂ ਵੀ ਜ਼ਿਆਦਾ ਔਖਾ ਵਰਡ ਲੱਗਦਾ ਹੈ, ਪਰ ਜਦੋਂ ਤੁਸੀਂ ਅਰਾਜਕਤਾ ਕਹਿੰਦੇ ਹੋ ਜਾਂ ਐਨਾਰਕੀ ਕਹਿੰਦੇ ਹੋ, ਇਹਦਾ ਮਤਲਬ ਹੁੰਦਾ ਹੈ ਹਫੜਾ ਦਫੜੀ। ਜੀ ਜੀ। ਕਿ ਕੋਈ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ, ਲਾਅ ਆਫ ਦਾ ਲੈਂਡ ਨਹੀਂ ਹੈ, ਗੁੰਡਾ ਰਾਜ ਹੈ, ਤਾਕਤਵਰ ਦੇ ਕੋਲ ਤਾਕਤ ਹੈ, ਲੋਕ ਭੰਬਲ ਭੂਸੇ 'ਚ ਨੇ। ਸੋ ਦੁਨੀਆ 'ਚ ਜਦੋਂ ਅਲੱਗ-ਅਲੱਗ ਰਾਜਸੀ ਸਿਸਟਮ ਵੀ ਡਿਸਕਸ ਹੁੰਦੇ ਨੇ ਕਿ ਵੀ ਕਿਸ ਕਿਸਮ ਦਾ, ਔਰ ਇਹ ਅਰਿਸਟੋਟਲ ਦੇ ਜ਼ਮਾਨੇ ਤੋਂ ਜਾਂ ਪਲੇਟੋ ਬਾਅਦ ਦੇ ਵਿੱਚ ਸੋਕਰੇਟਿਸ ਦਾ ਰਿਪਬਲਿਕ, ਸੋ ਉਹਦੇ 'ਚ ਜੇ ਭਾਰਤ ਦੇ ਵਿੱਚ ਕਹਿਣਾ ਹੋਏ, ਹੁਣ ਜੇ ਭਾਰਤ ਦਾ ਰਾਸ਼ਟਰਪਤੀ ਇਹ ਐਡਮਿਟ ਕਰਦਾ ਹੈ 66 ਸਾਲ ਬਾਅਦ, ਜਦੋਂ ਕਿ ਉਹ 64 ਸਾਲ ਗਣਤੰਤਰ ਦਿਵਸ ਦੇ ਮੌਕੇ ਤੇ 26 ਜਨਵਰੀ 1950 ਨੂੰ ਇਹ ਲਾਗੂ ਹੁੰਦਾ ਹੈ ਸੰਵਿਧਾਨ ਜੀ, ਕਿ ਭਾਰਤ ਦੇ ਵਿੱਚ ਐਨਾਰਕੀ ਜਿਹੜੀ ਹੈ ਉਹ ਪੋਪੂਲਰ ਹੋ ਰਹੀ ਹੈ। ਔਰ ਉਹ ਖਾਸ ਤੌਰ ਤੇ ਪ੍ਰੈਜ਼ੀਡੈਂਟ ਨੇ ਕਿਹਾ ਜੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਸਥਿਰ ਸਰਕਾਰ ਬਣੇ, ਨਹੀਂ ਤਾਂ ਇਹਦੇ 'ਚੋਂ ਐਨਾਰਕੀ ਨਿਕਲੇਗੀ। ਹੁਣ ਉਹ ਦੋ ਪਾਸੇ ਵੱਲ ਇਸ਼ਾਰਾ ਕਰ ਰਿਹਾ। ਇੱਕ ਤਾਂ ਜ਼ਾਹਰ ਹੈ ਪੋਲੀਟੀਕਲ ਸਕੋਰਿੰਗ ਹੈ, ਕਿਉਂਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਹੀ ਸੋ ਕਾਲਡ ਨੈਸ਼ਨਲਿਸਟ ਪਾਰਟੀਜ਼ ਨੂੰ ਡੀਰੇਲ ਕੀਤਾ ਹੈ ਦਿੱਲੀ ਦੇ ਵਿੱਚ,
ਔਰ ਉਹਨੇ ਕਿਹਾ ਜੀ ਮੈਂ ਤਾਂ ਕਾਮਨ ਮੈਨ ਆਮ ਆਦਮੀ ਹਾਂ। ਉਹਨੇ ਪਾਰਟੀ ਦਾ ਨਾਮ ਵੀ ਇਸੇ ਲਈ ਆਮ ਆਦਮੀ ਰੱਖਿਆ। ਉਹਨੇ ਕਿਹਾ ਜੀ ਆ ਭੰਗੀ ਹੈ, ਆ ਸਕੂਲ ਦੀ ਟੀਚਰ ਹੈ, ਪੱਤਰਕਾਰ ਹੈ, ਇਹ ਸਾਰੇ ਅਸੀਂ ਮਿਨਿਸਟਰ ਬਣਾ ਦਿੱਤੇ ਨੇ, ਆਮ ਆਦਮੀ ਨੇ। ਉਹਨੇ ਕਿਹਾ ਜੀ ਤੂੰ ਕੌਣ ਹੈ? ਮੈਂ ਆਮ ਆਦਮੀ। ਸੋ ਜ਼ਾਹਰ ਹੈ ਵੀ ਆਮ ਆਦਮੀ ਦਾ ਕਨਸੈਪਟ ਕਿੱਥੋਂ ਆਇਆ ਕਿ ਕੋਈ ਖਾਸ ਹੋਣਗੇ। ਖਾਸ ਉਹ ਨੇ ਜਿਹੜੇ ਸਮਝਦੇ ਸੀ ਵੀ ਸਾਡਾ ਰਾਈਟ ਟੂ ਰੂਲ ਹੈ, ਜਿਹਨੂੰ ਇਧਰ ਐਲੀਟ ਕਿਹਾ ਜਾਂਦਾ ਹੈ। ਤੇ ਇੱਕ ਇਸ ਸਿਸਟਮ ਬਾਰੇ ਵੀ ਚਰਚਾ ਹੈ ਕਿ ਜਦੋਂ ਖਾਸ ਲੋਕਾਂ ਦੇ ਹੱਥ 'ਚ ਤਾਕਤ ਹੁੰਦੀ ਹੈ, ਖਾਸ ਲੋਕ ਗਵਰਨ ਕਰਦੇ ਨੇ, ਤਾਂ ਉਸ ਸਿਸਟਮ ਨੂੰ ਓਲੀਗਾਰਕੀ ਕਿਹਾ ਜਾਂਦਾ ਹੈ। ਸੋ ਅਸੀਂ ਜਦੋਂ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਓਲੀਗਾਰਕੀ ਹੈ ਕਿ ਵੀ 3-3.5% ਬ੍ਰਾਹਮਣ ਆਪਣੇ ਵਪਾਰੀਆਂ ਦੀ ਮਦਦ ਦੇ ਨਾਲ ਔਰ ਬਾਹਰਲੇ ਮੁਲਕਾਂ ਦੇ ਵਪਾਰੀਆਂ ਦੀ ਮਦਦ ਨਾਲ ਨੇਸ਼ਨ ਆਫ ਸ਼ਾਪਕੀਪਰ ਜਿਵੇਂ ਯੂਕੇ ਨੇ ਬਿਹੇਵ ਕੀਤਾ ਜੂਨ 84 ਦੇ ਘੱਲੂਘਾਰੇ ਸੰਬੰਧੀ, ਕਿ ਇਹ ਇੱਕ ਪਾਵਰ ਸਟਰਕਚਰ ਦੇ ਉੱਤੇ ਕੰਟਰੋਲ ਕੀਤਾ ਹੋਇਆ ਹੈ ਬਹੁਤ ਥੋੜ੍ਹਿਆਂ ਨੇ। ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਟਾਟਿਆਂ ਬਿਰਲਿਆਂ ਬਾਰੇ ਕਿਹਾ ਜਾਂਦਾ ਸੀ ਟਾਟਿਆਂ ਬਿਰਲਿਆਂ ਦੀ ਹਕੂਮਤ ਹੈ ਜੀ। ਹੁਣ ਤੁਸੀਂ ਦੇਖੋ ਵੀ ਟਾਟੇ ਬਿਰਲੇ ਵੀ ਅਜੇ ਉੱਥੇ ਹੀ ਨੇ, ਤੇ ਅੰਬਾਨੀ ਤੇ ਮੋਦੀ ਤੇ ਫਲਾਣੇ ਇਹ ਸਾਰਾ ਉਹੀ ਕਲਿੱਕ ਹੈ ਜਿਹੜੇ ਕੁਛ ਨੇ ਪਾਵਰ ਲਈ ਹੋਈ ਹੈ ਓਲੀਗਾਰਕੀ। ਹੁਣ ਜਦੋਂ ਇੱਕ ਪਾਸੇ ਓਲੀਗਾਰਕੀ ਹੈ, ਉਹਨੂੰ ਚੈਲੰਜ ਕੌਣ ਕਰੇਗਾ? ਕਾਮਨ ਆਦਮੀ, ਜਿਹਨੂੰ ਇਹ ਲੱਗਦਾ ਹੈ ਕਿ ਵੀ ਇਹ ਕਿੱਥੋਂ ਇਹ ਕਲਚਰ ਆ ਗਿਆ। ਸੋ ਜ਼ਾਹਰ ਹੈ ਵੀ ਜਿਸ ਪਾਸੇ ਵੱਲ ਪ੍ਰੈਜ਼ੀਡੈਂਟ ਇਸ਼ਾਰਾ ਕਰ ਰਿਹਾ ਹੈ ਕਿ ਜਿਹੜੇ ਖਾਸ ਸਮੂਹ ਲੋਕਾਂ ਦਾ ਜਿਨ੍ਹਾਂ ਨੇ ਪਾਵਰ ਤੇ ਜੱਫਾ ਮਾਰਿਆ ਹੋਇਆ ਹੈ ਓਲੀਗਾਰਕੀ ਵਾਲਿਆਂ ਨੂੰ, ਉਹਨਾਂ ਨੂੰ ਚੈਲੰਜ ਆ ਰਿਹਾ ਹੈ ਜਿਸ ਪਾਸਿਓਂ, ਤੇ ਉਹਨਾਂ ਨੂੰ ਉਹ ਇੰਨੇ ਕਿ ਇਨਸਿਕਿਉਰ ਹੋ ਰਹੇ ਨੇ ਕਿ ਇਹਨੂੰ ਕਹਿ ਰਹੇ ਨੇ ਇਹ ਤਾਂ ਐਨਾਰਕੀ ਹੈ, ਇਹ ਤਾਂ ਅਰਾਜਕਤਾ ਹੈ, ਇਹ ਤਾਂ ਹਫੜਾ ਦਫੜੀ ਗੁੰਡਿਆਂ ਦਾ ਰਾਜ ਹੋਏਗਾ, ਔਰ ਇਹ ਪ੍ਰੈਜ਼ੀਡੈਂਟ ਵਾਰਨ ਕਰ ਰਿਹਾ ਉਹਨਾਂ ਨੂੰ। ਸੋ ਇਹਦੇ 'ਚੋਂ ਦੋ ਗੱਲਾਂ ਜ਼ਾਹਰ ਨੇ ਕਿ ਭਾਰਤ ਦੇ ਵਿੱਚ ਜਿਸ ਕਿਸਮ ਦਾ ਇਹ ਫੇਲਿਅਰ ਸਿਸਟਮ ਦੀ ਹੋਈ ਹੈ ਇਹਨਾਂ ਦੇ ਸੋ ਕਾਲਡ ਰੂਲ ਆਫ ਦਾ ਲੈਂਡ ਦੀ, ਉਹਦੇ 'ਚੋਂ ਤਬਦੀਲੀ, ਉਸ ਤੋਂ ਛੁਟਕਾਰਾ ਪਾਉਣਾ, ਲੋਕਾਂ ਦਾ ਇਸ ਕਾਨੂੰਨ 'ਚੋਂ ਵਿਸ਼ਵਾਸ ਉੱਠਣਾ, ਲੋਕਾਂ ਦਾ ਇਹ ਮੰਨ ਕੇ ਤੁਰਨਾ ਕਿ ਹਰ ਕੋਈ ਭ੍ਰਿਸ਼ਟ ਹੈ, ਉਸ ਸਿਸਟਮ ਨੂੰ ਕੋਈ ਤਾਂ ਤੋੜੇਗਾ। ਜਦੋਂ ਤੋੜਨ ਦੀ ਗੱਲ ਹੁੰਦੀ ਹੈ ਐਨਾਰਕੀ ਹੋਏਗੀ, ਉਹ ਕੇਓਸ ਹੋਏਗਾ, ਜਿਹਨੂੰ ਪ੍ਰੈਜ਼ੀਡੈਂਟ ਐਡਮਿਟ ਕਰ ਰਿਹਾ। ਸੋ ਇਹ ਇੱਕ ਬੜੀ ਸਿਗਨੀਫਿਕੈਂਟ ਗੱਲ ਹੈ ਕਿ ਹਿੰਦੁਸਤਾਨ ਦਾ ਪ੍ਰੈਜ਼ੀਡੈਂਟ ਨੇਸ਼ਨ ਦੇ ਨਾਂ ਸਨੇਹ 'ਚ ਕਹਿ ਰਿਹਾ ਹੈ ਕਿ ਜੀ ਇਹ ਐਨਾਰਕੀ ਹੈ, ਐਨਾਰਕੀ ਆ ਰਹੀ ਔਰ ਐਨਾਰਕੀ ਤੋਂ ਬਚੋ। ਐਨਾਰਕੀ ਤਾਂ ਓਲੀਗਾਰਕੀ ਸੀ, ਹੁਣ ਓਲੀਗਾਰਕੀ ਤੋਂ ਛੁਟਕਾਰਾ ਐਨਾਰਕੀ ਦੇ ਨਾਲ ਹੀ ਹੋਣਾ, ਉਹ ਜਿਹੜੀ ਹੈ ਹਫੜਾ ਦਫੜੀ ਦੇ ਨਾਲ ਹੀ ਹੋਣਾ। ਸਿਸਟਮ ਟੁੱਟੇਗਾ, ਇਹਨਾਂ ਨੂੰ ਫੜ ਫੜ ਕੇ ਲੋਕ ਕੁੱਟਣਗੇ ਥਾਂ ਥਾਈਂ, ਇਹ ਘਰੋਂ ਨਿਕਲਣਾ ਇਹਨਾਂ ਦਾ ਬੰਦ ਹੋਏਗਾ। ਜਿਸ ਕਿਸਮ ਦਾ ਸਾਰਾ ਇਹ ਸਿਸਟਮ ਹੈ ਉਹਦੇ 'ਚੋਂ ਇੱਕ ਚੇਂਜ ਨਿਕਲਦੀ ਹੈ। ਹੁਣ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਵੀ ਇਸ ਸੰਵਿਧਾਨ 'ਚ ਇਹ ਬਾਦਲ ਵਰਗਾ ਬੰਦਾ ਜਿਹੜਾ ਇਹਨਾਂ ਦੀ ਕੁਹਾੜੀ ਦਾ ਦਸਤਾ ਹੈ, ਭਾਵੇਂ ਉਹਦੇ ਸਾਹਮਣੇ 2014 ਦੀਆਂ ਪਾਰਲੀਮੈਂਟ ਚੋਣਾਂ ਨੇ, ਇਸ ਸਪੀਚ ਨੂੰ ਅਸੀਂ ਇਸ ਕੌਂਟੈਕਸਟ 'ਚ ਹੀ ਦੇਖਾਂਗੇ। ਲੇਕਿਨ ਇੱਕ ਗੱਲ ਜਿਹੜਾ ਬਿਲਕੁਲ ਨਖਿਦ ਕਿਸਮ ਦਾ ਬੰਦਾ ਵਿਕਿਆ ਹੋਇਆ, ਬਿਲਕੁਲ ਬੇਜ਼ਮੀਰ ਹੁੰਦਾ, ਉਹ ਵੀ ਸੱਚ ਬੋਲਦਾ ਕਦੇ, ਉਹਨੂੰ ਵੀ ਹਕੀਕਤ ਨਜ਼ਰ ਆ ਰਹੀ ਹੁੰਦੀ ਹੈ। ਜਿਵੇਂ ਅਫਗਾਨਿਸਤਾਨ ਦਾ ਕਰਜ਼ਾਈ ਹੈ, ਕਰਜ਼ਾਈ ਅਮਰੀਕਨਾਂ ਦਾ ਬੰਦਾ, ਇੱਥੋਂ ਮੈਰੀਲੈਂਡ ਤੋਂ ਲੈ ਕੇ ਗਏ, ਇਹਦਾ ਭਰਾ ਰੈਸਟੋਰੈਂਟ ਉੱਥੇ ਰਨ ਕਰਦਾ ਹੈ, ਕਿੰਨੇ ਸਾਲ 2001 ਤੋਂ ਲੈ ਕੇ ਹੁਣ ਤੱਕ 12-13 ਸਾਲ, ਹੁਣ ਉਹ ਵੀ ਅੱਖਾਂ ਦਿਖਾ ਰਿਹਾ ਅਮਰੀਕਾ ਨੂੰ ਵੀ, ਨੈਟੋ ਨੂੰ ਵੀ, ਉਹ ਵੀ ਐਂ ਬਣਿਆ ਜਿਵੇਂ ਵਿੰਸਟਨ ਚਰਚਲ ਹੋਏ, ਜਿਵੇਂ ਬਿਹੇਵ ਕਰ ਰਿਹਾ। ਲੇਕਿਨ ਹਾਲਾਂਕਿ ਇਹਨਾਂ ਨੂੰ ਸੀ ਤਾਂ ਸਾਡਾ ਬੰਦਾ ਹੈ ਜਿਵੇਂ ਅਸੀਂ ਕਹਾਂਗੇ, ਪਰ ਉਹਨੂੰ ਹਕੀਕਤ ਨਜ਼ਰ ਆ ਰਹੀ ਹੈ ਵੀ 2014 ਇਹਨਾਂ ਨੇ ਨਿਕਲ ਜਾਣਾ ਹੈ, ਫਿਰ ਵੀ ਪਠਾਨ ਹੈ ਉਹ, ਉਹਨੂੰ ਲੱਗਦਾ ਕਿ ਵੀ ਇਹ ਤਾਲਿਬਾਨ ਜਿਹੜੇ ਨੇ ਪਠਾਨ ਜਾਂ ਜਿਨ੍ਹਾਂ ਦਾ ਉਹ ਦੇਸ਼ ਹੈ, ਅਲਟੀਮੇਟਲੀ ਉਹਨਾਂ ਨਾਲ ਗੱਲ ਕੀਤੇ ਬਿਨਾਂ ਤੁਸੀਂ ਕਿਵੇਂ ਉੱਥੇ ਸਟੇਬਿਲਿਟੀ ਚਾਹੋਗੇ। ਹੁਣ ਜਦੋਂ ਉਹ ਵੀ ਸੱਚ ਬੋਲਦਾ ਹੈ ਕਿਤੇ ਨਾ ਕਿਤੇ, ਹਾਲਾਂ ਉਹਨੂੰ ਆਪਣੀ ਜਾਨ ਵੀ ਪਿਆਰੀ ਹੈ, ਤੇ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡਾ ਬੰਦਾ ਸੀ ਜੀ, ਇਹ ਕੀ ਹੋ ਗਿਆ। ਹੁਣ ਇਹੀ ਹਾਲ ਬਾਦਲ ਦਾ ਹੈ। ਜਿਹੜੀ ਬਾਦਲ ਦੀ ਸਪੀਚ ਹੈ ਉੱਥੇ ਗੁਰੂ ਨਾਨਕ ਸਟੇਡੀਅਮ 'ਚ, ਅੱਜ ਦੀ ਟ੍ਰਿਬਿਊਨ ਨੇ ਉਹਨੂੰ ਕਵਰ ਕੀਤਾ। ਹੈਡਲਾਈਨ ਹੈ ਰਿਪਬਲਿਕ ਡੇ ਸੈਲੀਬ੍ਰੇਸ਼ਨ, ਔਰ ਸਬ ਹੈਡਿੰਗ ਹੈ ਸੈਂਟਰ ਐਨਕਰੋਚਿੰਗ ਔਨ ਰਾਈਟਸ ਆਫ ਸਟੇਟਸ ਸੇਜ਼ ਸੀਐਮ। ਮੁੱਖ ਮੰਤਰੀ ਨੇ ਕਿਹਾ ਕਿ ਸੈਂਟਰ ਗਵਰਨਮੈਂਟ ਸਟੇਟਾਂ ਦੇ ਹੱਕ ਦੇ ਉੱਤੇ ਜਿਹੜੀ ਆ ਉਹ ਕਬਜ਼ਾ ਕਰ ਰਹੀ ਹੈ, ਔਰ ਇਹ ਹੈ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਲਿਮੈਂਟਡ ਦੈਟ, ਇਹ ਹੁਣ ਉਹਦੇ ਸ਼ਬਦ ਨੇ ਬਾਦਲ ਦੇ ਕੋਟ ਅਨਕੋਟ, center has eroded the very soul and spirit of the constitution to weaken the states and dilute its federal character। ਕਿ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਆਤਮਾ ਤੇ ਰੂਹ, ਸੋਲ ਐਂਡ ਸਪਿਰਿਟ ਦੋਨਾਂ ਨੂੰ ਹੀ ਜਿਹੜਾ ਹੈ ਉਸ ਨੂੰ, ਉਸ ਦੀ ਹਾਲਤ ਖਸਤਾ ਕਰ ਦਿੱਤੀ ਹੈ, ਉਸ ਦਾ ਮਲੀਆਮੇਟ ਕਰ ਦਿੱਤਾ ਹੈ। ਰੋਡ ਹੁੰਦਾ ਉਹਦੀ ਤਾਕਤ ਨੂੰ ਖਤਮ ਕਰ ਦੇਣਾ, ਉਹਨੂੰ ਮਲੀਆਮੇਟ ਕਰ ਦਿੱਤਾ ਹੈ ਤਾਂ ਕਿ
ਸਟੇਟਾਂ ਕਮਜ਼ੋਰ ਹੋਣ ਔਰ ਭਾਰਤ ਦੇ ਵਿੱਚ ਜਿਹੜਾ ਫੈਡਰਲ ਸਟਰਕਚਰ ਹੈ ਉਹ ਫੇਲ ਹੋਏ। ਹੁਣ ਫਿਰ ਉਹ ਅੱਗੇ ਕਹਿੰਦਾ ਹੀ ਕਾਲਡ ਅਪਨ ਦਾ ਸੈਂਟਰ ਟੂ ਰੀਕਾਸਟ ਦਾ ਇੰਡੀਅਨ ਕਨਸਟੀਟਿਊਸ਼ਨ ਐਜ਼ ਐਨਵਿਸੇਜਡ ਬਾਈ ਡਾਕਟਰ B.R. ਅੰਬੇਦਕਰ ਕਿ ਜੀ ਤੁਸੀਂ ਇਹ ਸਾਰੇ ਸੰਵਿਧਾਨ ਨੂੰ ਦੁਬਾਰਾ ਲਿਖੋ, ਕਿਉਂਕਿ ਜਿਹੜਾ ਉਹਦਾ ਫੈਡਰਲ ਕਰੈਕਟਰ ਸੀ, ਐਨਵਿਜ਼ਨ ਕੀਤਾ ਸੀ ਅੰਬੇਦਕਰ ਨੇ, ਡਾਕਟਰ B.R. ਅੰਬੇਦਕਰ ਨੇ, ਉਹ ਖਤਮ ਹੋ ਰਿਹਾ। ਦੈਨ ਅੱਗੇ ਜਾ ਕੇ ਕਹਿੰਦੇ states have been left to discharge trivial functions wherever it has no control over significant issues like farmers welfare etc ਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰ ਲਏ ਜੀ, ਔਰ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਕੋਲ ਤਾਂ ਐਵੇਂ ਨਿੱਕੇ ਨਿੱਕੇ ਕੰਮ ਕਰਨ ਵਾਲੇ ਰਹਿ ਗਏ ਨੇ, ਬਾਕੀ ਸਾਰੀਆਂ ਜਿਹੜੀਆਂ ਤਾਕਤਾਂ ਨੇ ਉਹ ਸੈਂਟਰ ਦੇ ਕੋਲ ਨੇ। ਔਰ ਇਹਦੇ ਚ ਫਾਰਮਰਸ ਵੈਲਫੇਅਰ, ਉਹਨੇ ਹੈਲਥ ਦੀ ਗੱਲ ਵੀ ਕੀਤੀ ਹੈ, ਐਜੂਕੇਸ਼ਨ ਦੀ ਵੀ ਕੀਤੀ ਹੈ। ਹੁਣ ਇਹ ਕੁਹਾੜੀ ਦਾ ਦਸਤਾ ਜਿਹੜਾ ਕਿ ਆਪ ਜਿਹਨੇ ਸੰਵਿਧਾਨ ਦੀ ਧਾਰਾ 25 ਪਾੜੀ ਸੀ, ਧਰਮ ਯੁੱਧ ਮੋਰਚੇ 'ਚ ਪਹਿਲਾ ਜਥਾ ਲੈ ਕੇ ਗਿਆ ਸੀ, ਫਿਰ ਭਾਰਤ ਸਟੇਟ ਦੇ ਵਿੱਚ ਇਹਨੂੰ ਬੜਾ ਕੰਫਰਟੇਬਲ ਹੋ ਗਿਆ ਕਿਉਂਕਿ ਪਾਵਰ ਸੀ, ਅੱਗੋਂ ਪੁੱਤਰ ਦੇ ਨਾਂ ਪਾਵਰ ਤੋੜ ਦਿੱਤੀ। ਹੁਣ ਉਹ ਵੀ ਪਬਲਿਕਲੀ ਕਹਿਣ ਤੇ ਹੁਣ ਇਹਨਾਂ ਤੁਸੀਂ ਜੇ ਦੋਨਾਂ ਸਪੀਚਿਸ ਨੂੰ ਇੱਕ ਸਟੇਟ ਦੇ ਚੀਫ ਮਿਨਿਸਟਰ ਵੱਲੋਂ ਆਈ ਔਰ ਇੱਕ ਪ੍ਰੈਜ਼ੀਡੈਂਟ ਵੱਲੋਂ ਦੇਖੋ ਕਿ ਪ੍ਰੈਜ਼ੀਡੈਂਟ ਮੰਨ ਰਿਹਾ ਹੈ ਕਿ ਹਿੰਦੁਸਤਾਨ 'ਚ ਅਫਰਾ ਤਫਰੀ ਦਾ ਰਾਜ ਹੈ ਜੀ, ਅਫਰਾ ਤਫਰੀ ਹੀ ਅਨਾਰਕੀ ਔਰ ਅਰਾਜਕਤਾ ਦਾ ਠੀਕ ਪੰਜਾਬੀ ਸ਼ਬਦ ਹੈ, ਤੇ ਸਟੇਟ ਦਾ ਚੀਫ ਮਿਨਿਸਟਰ ਕਹਿ ਰਿਹਾ ਜੀ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਪੱਲੇ, ਸਾਨੂੰ ਤਾਂ ਬਿਲਕੁਲ ਜਿਹੜਾ ਸੰਵਿਧਾਨ 'ਚ ਜੋ ਕੁਛ ਸੀ ਵੀ ਉਹ ਵੀ ਖੋਹ ਲਿਆ ਜੀ। ਹੁਣ ਇਸ ਦੋ ਦਾ ਮੈਸੇਜ ਕੀ ਹੈ? ਮੈਸੇਜ ਹੈ ਚੇਂਜ, ਤਬਦੀਲੀ ਜੀ। ਹੁਣ ਜਦੋਂ ਅਸੀਂ ਤਬਦੀਲੀ ਦੀ ਗੱਲ ਕਰਦੇ ਹਾਂ, ਇੱਕ ਸਾਡੇ ਭਰਾਵਾਂ ਭੈਣਾਂ ਨੂੰ ਲੱਗਣ ਲੱਗ ਗਿਆ ਜੀ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਤਬਦੀਲੀ ਲਿਆਣੀ ਹੈ ਜੀ, ਉਹ ਉਧਰ ਚੜ੍ਹਨ। ਜੇ ਭਾਈ ਤਬਦੀਲੀ ਆਏਗੀ ਵੀ ਉਹ ਬਾਕੀ ਹਿੰਦੁਸਤਾਨ ਲਈ ਆਏਗੀ। ਜੇ ਕੇਜਰੀਵਾਲ ਇਹ ਗੱਲ ਕਹਿੰਦਾ ਹੈ ਕਿ ਜੀ ਪਾਵਰ ਜਿਹੜੀ ਹੈ ਪੰਚਾਇਤਾਂ ਨੂੰ ਵੀ ਮਿਲਣੀ ਚਾਹੀਦੀ, ਪੰਚਾਇਤਾਂ ਕੋਲ ਹੀ ਹੋਣੀ ਚਾਹੀਦੀ, ਪਰ ਨਾਲ ਹੀ ਉਹ ਕਹਿੰਦਾ ਹੈ ਵੀ ਇਹੀ ਜਵਾਬ ਹੈ ਵੱਖਵਾਦ ਨੂੰ ਖਤਮ ਕਰਨ ਦਾ। ਜੇ ਦੇਸ਼ ਦੀ ਏਕਤਾ ਅਖੰਡਤਾ ਰੱਖਣੀ ਹੈ ਤੇ ਪਾਵਰ ਜਿਹੜੀ ਹੈ ਉਹ ਗਰਾਊਂਡ ਲੈਵਲ ਤੇ ਜਾਣੀ ਚਾਹੀਦੀ। ਸੋ ਇੱਕ ਗੱਲ ਜ਼ਾਹਰ ਹੈ ਕਿ ਇਹਦੇ ਬਾਵਜੂਦ ਕਿ ਉਹਦਾ ਇਮੇਜ ਇਹਨਾਂ ਬਾਕੀਆਂ ਨਾਲੋਂ ਅੱਜ ਦੀ ਡੇਟ 'ਚ ਇਮਾਨਦਾਰ ਹੈ, ਕੱਲ ਨੂੰ ਕੀ ਸਕੈਂਡਲ ਨਿਕਲਦੇ ਨੇ ਉਹ ਵੱਖਰੀ ਗੱਲ ਹੋਏਗੀ ਜੀ, ਪਰ ਉਹ ਵੀ ਭਾਰਤ ਦੇ ਟੁੱਟਣ ਨੂੰ ਜਾਂ ਭਾਰਤ ਮਾਤਾ ਦੀ ਏਕਤਾ ਅਖੰਡਤਾ ਦੇ ਨਾਂ ਥੱਲੇ ਜਿਹਨੂੰ ਇਹ ਵੱਖਵਾਦ ਕਹਿੰਦੇ ਨੇ ਉਹਨਾਂ ਨਾਲ ਨਜਿੱਠਣ ਦੇ ਲਈ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰ ਰਹੇ ਜੀ। ਤੇ ਜਿਹੜਾ ਚੀਫ ਮਿਨਿਸਟਰ ਅਕਾਲੀ ਦਲ ਦਾ ਪੈਟਰਨ ਹੈ, ਜਿਨ੍ਹਾਂ ਨੇ ਧਾਰਾ 25 ਪਾੜੀ ਔਰ ਜਿਸ ਸੰਵਿਧਾਨ ਨੂੰ ਕਹਿ ਰਿਹਾ ਜੀ ਰੀਰਾਈਟ ਕਰੋ ਅੰਬੇਦਕਰ ਦੀ ਸਪਿਰਿਟ 'ਚ, ਉਹ ਭਾਈ ਜਿਹੜੀ ਡਾਕਟਰ ਅੰਬੇਦਕਰ ਦੀ ਸਪਿਰਿਟ 'ਚ ਕਨਸਟੀਟਿਊਸ਼ਨ ਸੀ ਉਹਨੂੰ ਤਾਂ ਤੇਰੀ ਪਾਰਟੀ ਦੇ ਦੋਨਾਂ ਨੁਮਾਇੰਦਿਆਂ ਨੇ ਨਕਾਰ ਦਿੱਤਾ ਸੀ। ਇਹ ਤਾਂ ਇਹ ਕਹਿ ਰਿਹਾ ਹੈ ਕਿ 64 ਸਾਲਾਂ 'ਚ ਅਰੋਡ ਹੋ ਗਿਆ, ਉਹਦੇ 'ਚ ਕੁਛ ਨਹੀਂ ਰਿਹਾ, ਪਰ 64 ਸਾਲ ਪਹਿਲਾਂ ਕਿਉਂ ਨਕਾਰਿਆ ਸੀ? ਜੇ ਤੁਹਾਨੂੰ ਲੱਗਦਾ ਸੀ ਕਿ ਜੀ ਇਸ ਲੈਵਲ ਦੇ ਉੱਤੇ ਹੀ ਸਟੇਟਾਂ ਦੇ ਅਧਿਕਾਰ ਵੱਧ ਹੋ ਜਾਣ ਜਾਂ ਆਰਥਿਕ ਅਧਿਕਾਰ ਵੱਧ ਹੋ ਜਾਣ ਤੇ ਸਾਡੀ ਤਸੱਲੀ ਹੋ ਜਾਏਗੀ ਜੀ। ਸੋ ਦੋਨੋਂ ਹੀ ਝੂਠ ਬੋਲ ਰਹੇ ਨੇ। ਜ਼ਾਹਰ ਹੈ ਪ੍ਰੈਜ਼ੀਡੈਂਟ ਨੂੰ ਵੀ ਨਜ਼ਰ ਆ ਰਿਹਾ ਹੈ ਵੀ ਦੇਸ਼ ਦੇ ਪੱਲੇ ਕੁਛ ਨਹੀਂ ਹੈ, ਫੇਲ ਹੋ ਗਿਆ ਸਿਸਟਮ ਸਾਰਾ ਔਰ ਅਰਾਜਕਤਾ ਹੈ, ਅਫਰਾ ਤਫਰੀ ਹੈ ਜੀ। ਔਰ ਇਹ ਕੁਹਾੜੀ ਦੇ ਦਸਤੇ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਕਨਸਟੀਟਿਊਸ਼ਨ ਫੇਲ ਹੋ ਚੁੱਕਾ ਹੈ, ਸਟੇਟਾਂ ਜਿਹੜੀਆਂ ਨੇ ਉਹ ਮਿਊਨਿਸਪਲ ਕਮੇਟੀਆਂ ਜਿਹਨੇ ਹੱਕ ਵੀ ਨਹੀਂ ਰੱਖਦੀਆਂ, ਔਰ ਅਲਟੀਮੇਟਲੀ ਲੋਕਾਂ ਦੀ ਆਵਾਜ਼ ਜਿਹੜੀ ਹੈ ਸਿੱਖ ਕੌਮ ਉਸ ਦਾ ਇਸ ਤੋਂ ਛੁਟਕਾਰਾ ਜਿਹੜਾ ਉਹ ਕਰਵਾਉਣ ਦੇ ਲਈ ਜ਼ਰੂਰੀ ਹੈ। ਹਾਲਾਂਕਿ ਇਹ ਗੱਲ ਉਹਨੇ ਕਹੀ ਨਹੀਂ ਹੈ, ਪਰ ਅੰਡਰਲਾਈਨ ਕਰੰਟ ਇਹ ਹੈ ਵੀ ਇਹਦੇ 'ਚੋਂ ਸਾਨੂੰ ਕੁਛ ਨਹੀਂ ਮਿਲਣਾ। ਹੁਣ ਇਹਦੇ ਈਵਨ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਨਹੀਂ ਹੈ, ਕੋਈ ਚੰਡੀਗੜ੍ਹ ਦੀ ਗੱਲ ਨਹੀਂ, ਕੋਈ ਪਾਣੀਆਂ ਦੀ ਗੱਲ ਨਹੀਂ ਕੀਤੀ, ਉਹ ਤਾਂ ਇਹ ਕਹਿ ਰਿਹਾ ਜੀ ਸਾਡੇ ਪੱਲੇ ਤਾਂ ਕੁਛ ਵੀ ਨਹੀਂ ਹੈ। ਜੇ ਸਟੇਟ ਨੂੰ ਪੈਕੇਜ ਪਹਾੜੀ ਸਟੇਟਾਂ ਨੇ ਨਾਲ ਹਿਮਾਚਲ ਹੈ, ਜੰਮੂ ਕਸ਼ਮੀਰ ਹੈ, ਉੱਤਰਾਖੰਡ ਹੈ, ਉਹਨਾਂ ਨੂੰ ਇੰਡਸਟਰੀਅਲ ਪੈਕੇਜ ਦੇ ਦਿੱਤੇ। ਇਹ ਬਾਦਲ ਦੀ ਸਪੀਚ ਦਾ ਇਹ ਵੀ ਹਿੱਸਾ ਹੈ ਜੀ। ਪੰਜਾਬ ਦੀ ਇੰਡਸਟਰੀ ਨੂੰ ਕੁਛ ਨਹੀਂ ਦਿੱਤਾ। ਨਤੀਜਾ ਹੈ ਵੀ ਪੰਜਾਬ ਦਾ ਕਾਰਖਾਨੇਦਾਰ ਜਿਹੜਾ ਜਾ ਕੇ ਪਰਵਾਣੂ ਦੇ ਵਿੱਚ, ਸ਼ਿਮਲੇ ਦੇ ਵਿੱਚ, ਸੋਲਨ ਦੇ ਵਿੱਚ ਫੈਕਟਰੀ ਲਾਉਂਦਾ, ਉਹ ਜਾ ਕੇ ਦੇਹਰਾਦੂਨ ਉੱਤਰਾਖੰਡ ਦੇ ਵਿੱਚ ਲਾਉਂਦਾ, ਉਹ ਪਠਾਨਕੋਟ ਕ੍ਰਾਸ ਕਰਕੇ, ਕਠੂਆ ਕ੍ਰਾਸ ਕਰਕੇ ਜੰਮੂ ਦੇ ਵਿੱਚ ਜਾ ਕੇ ਲਾਏਗਾ ਕਿਉਂਕਿ ਜੰਮੂ ਕਸ਼ਮੀਰ 'ਚ ਪੈਕੇਜ ਹੈ। ਹੁਣ ਉਹ ਪੰਜਾਬ ਜਿਹੜਾ ਬਾਰਡਰ ਦੇ ਉੱਤੇ ਹੈ, ਜਿਹੜਾ ਹਰ ਜਦੋਂ ਜੰਗ ਹੁੰਦੀ ਹੈ, ਲੜਾਈ ਹੁੰਦੀ ਹੈ, ਉਹ ਸਫ਼ਰ ਕਰਦਾ ਹੈ, ਉਹਦੀ ਐਗਰੀਕਲਚਰ ਦਾ ਵੈਸੇ ਬੇੜਾ ਗਰਕ ਸੈਂਟਰ ਨੇ ਕੀਤਾ। ਪਾਣੀ ਦਾ ਕੰਟਰੋਲ ਰੱਖ ਕੇ ਅੱਧਾ ਪੰਜਾਬ ਜਿਹੜਾ ਉਹ ਰਹਿਣ ਦੇ ਵੀ ਕਾਬਲ ਨਹੀਂ ਰਿਹਾ, ਪਾਣੀ ਪੀਣ ਦੇ ਕਾਬਲ ਨਹੀਂ ਹੈ, ਐਗਰੀਕਲਚਰ ਦੇ ਕਾਬਲ ਨਹੀਂ ਹੈ। ਤੇ ਜਿਹੜੀ ਮਾੜੀ ਮੋਟੀ ਇੰਡਸਟਰੀ ਸੀ, ਕੋਈ ਗੋਬਿੰਦਗੜ੍ਹ 'ਚ, ਕੋਈ ਬਟਾਲੇ 'ਚ,
ਕੋਈ ਲੁਧਿਆਣੇ 'ਚ, ਕੋਈ ਫਗਵਾੜੇ 'ਚ, ਉਹ ਪਰਵਾਣੂ ਤੇ ਸੋਲਨ ਤੇ ਦੂਜੇ ਪਾਸੇ ਚਲਾ ਗਿਆ ਜੀ। ਉਹ ਕਹਿੰਦਾ ਜੀ ਸਾਨੂੰ ਤਾਂ ਮਤਲਬ ਜਾਂ ਤਾਂ ਉਹਨਾਂ ਦੇ ਬੰਦ ਕਰੋ ਪੈਕੇਜ ਜਾਂ ਸਾਨੂੰ ਦਿਓ। ਹੁਣ ਇਸ ਮੰਗਤਿਆਂ ਵਾਲੀ ਹਾਲਤ 'ਚ ਫਾਰਮਿੰਗ ਤੁਹਾਡੇ ਕੋਲ ਨਹੀਂ, ਇੰਡਸਟਰੀ ਤੁਹਾਡੀ ਤਬਾਹ ਕਰ ਦਿੱਤੀ ਹੈ। ਹੁਣ ਮੂੰਹ ਇਹ ਬੇਈਮਾਨੀ ਨਹੀਂ ਤੇ ਹੋਰ ਕੀ ਹੈ? ਇਹ ਕਹਿਣ ਕਿ ਜੀ ਇਹਨਾਂ ਨਾਲ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ ਕਿਉਂਕਿ 64 ਸਾਲ 66 ਸਾਲ ਦਾ ਤਜਰਬਾ ਸਾਡੇ ਸਾਹਮਣੇ ਜੀ ਕਿ ਭਾਈ ਅਸੀਂ ਕ੍ਰਿਮੀਨਲ ਟ੍ਰਾਈਬ ਤੋਂ ਸ਼ੁਰੂ ਹੋਏ ਔਰ ਅੱਜ ਅਸੀਂ ਇੱਥੇ ਆ ਕੇ ਐਂਡ ਹੋਏ ਹਾਂ ਕਿ ਸਾਡੇ ਪੱਲੇ ਕੁਝ ਨਹੀਂ ਹੈ। ਅਸੀਂ ਤਾਂ ਇੱਕ ਪਿੰਡ ਦਾ ਨਾਮ ਨਹੀਂ ਬਦਲ ਸਕਦੇ ਪੰਜਾਬ 'ਚ, ਉਹਦੇ ਲਈ ਵੀ ਪਰਮਿਸ਼ਨ ਲੈਣੀ ਪੈਂਦੀ ਹੈ। ਅਸੀਂ ਕੋਈ ਤਬਦੀਲੀ ਕਰਨ ਦੇ ਸਮਰੱਥ ਨਹੀਂ ਹੈ ਤੇ ਸਾਡੇ ਲਈ ਆਜ਼ਾਦ ਮੁਲਕ ਖਾਲਿਸਤਾਨ ਹੀ ਸਾਡਾ ਹੱਲ ਹੈ। ਇਹ ਇਮਾਨਦਾਰੀ ਹੈ। ਸੋ ਇਹਨਾਂ ਦੋਨਾਂ ਦੀ ਜੇ ਤੁਸੀਂ ਇਮਾਨਦਾਰੀ ਦੇਖਣੀ ਹੈ ਉਹ ਤੁਸੀਂ ਬਿਟਵੀਨ ਦਾ ਲਾਈਨਸ ਦੇਖੋਗੇ ਕਿ ਸਿਸਟਮ ਫੇਲ ਹੈ, ਐਨਾਰਕੀ ਹੈ ਔਰ ਸਟੇਟਾਂ ਦੇ ਪੱਲੇ ਕੁਝ ਨਹੀਂ। ਸੋ ਇਹ ਬੇਸਿਕ ਇਹਨਾਂ ਦੋਨਾਂ ਦੀ ਬਿਟਵੀਨ ਦਾ ਲਾਈਨਸ ਜਿਹਨੂੰ ਕਿਹਾ ਜਾਂਦਾ ਹੈ ਉਹਦਾ ਤੱਤ ਸਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੇ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।